ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ, ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਸਭ ਤੋਂ ਸੈਂਸਿਟਿਵ ਖਬਰ ਦੇ ਉੱਪਰ ਜੇਕਰ ਚੱਲੀਏ ਤਾਂ ਦਿੱਲੀ ਦੇ ਵਿੱਚ ਲਾਲ ਕਿਲੇ ਲਾਗੇ ਹੋਏ ਬਲਾਸਟ ਦੀ ਖਬਰ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ। ਇਸ ਨੂੰ ਲੈ ਕੇ ਜਿਸ ਤਰੀਕੇ ਦੀਆਂ ਹੁਣ ਘੁੜਤਰਾਂ ਸਾਹਮਣੇ ਆ ਰਹੀਆਂ ਨੇ, ਸੱਚੀਆਂ ਨੇ ਝੂਠੀਆਂ ਨੇ, ਕਿਵੇਂ ਨੇ, ਇਸ ਦਾ ਚਾਨਣਾ ਤਾਂ ਤੁਸੀਂ ਪਾਓਗੇ। ਪਰ ਜਾਣਕਾਰੀ ਇਹ ਨਿਕਲ ਕੇ ਆ ਰਹੀ ਹੈ ਕਿ ਜਨਵਰੀ ਤੋਂ ਰਚੀ ਜਾ ਰਹੀ ਸੀ ਸਾਜ਼ਿਸ਼ ਤੇ 11ਵਾਂ ਮਹੀਨਾ ਇਸ ਸਮੇਂ ਚੱਲ ਰਿਹਾ ਹੈ ਜਦੋਂ ਇਹ ਘਟਨਾ ਵਾਪਰੀ ਹੈ ਤੇ 2 ਸਾਲ ਤੋਂ ਕਹਿੰਦੇ ਵੀ ਵਿਸਫੋਟਕ ਜਮ੍ਹਾਂ ਕਰ ਰਹੇ ਸੀ ਟੈਰਰਿਸਟ। ਇਹ ਹੁਣ ਮੰਨ ਲਈਏ ਕਿ ਇਹ ਟੈਰਰਿਸਟ ਅਟੈਕ ਹੀ ਹੈ, ਟੈਰਰਿਸਟਾਂ ਦੇ ਵੱਲੋਂ ਕੀਤਾ ਗਿਆ ਹੀ ਅਟੈਕ ਹੈ ਤੇ ਕੀ ਪਤਾ ਲੱਗ ਸਕਿਆ ਕਿ ਕਿਹੋ ਜਿਹਾ ਐਮਿਸ਼ਨ ਇਸ ਦੇ ਵਿੱਚ, ਕਿਹੋ ਜਿਹਾ ਫਿਊਲ ਦੀ ਵਰਤੋਂ ਹੋਈ ਹੈ ਜਿਸ ਦੇ ਨਾਲ ਇਹ ਬਲਾਸਟ ਹੋਇਆ। ਪਾਇਓ ਚਾਨਣਾ। ਦੇਖੋ, ਹਜੇ ਤੱਕ ਜਿੰਨੀਆਂ ਵੀ ਗ੍ਰਿਫਤਾਰੀਆਂ ਹੋਈਆਂ ਨੇ, ਜਿੰਨਾ ਵੀ ਇਨਵੈਸਟੀਗੇਸ਼ਨ ਹੋਇਆਗਾ, ਉਹਦੇ ਆਧਾਰ ਤੇ ਮੈਂ ਦੱਸ ਰਿਹਾਗਾ। ਹਾਲਾਂਕਿ ਇਹਨੂੰ ਤੁਸੀਂ ਕਿਉਂਕਿ ਇਹ ਤਾਂ ਜਾਂਚ ਏਜੰਸੀਆਂ ਜਿਹੜੀਆਂ ਖਬਰਾਂ ਅਖਬਾਰਾਂ ਦੇ ਵਿੱਚ ਦੇ ਰਹੀਆਂ ਨੇ, ਉਹਨਾਂ ਤੋਂ ਹੀ ਆਪਾਂ ਗੱਲ ਕਰ ਰਹੇ ਹਾਂ। ਬੇਸਿਕਲੀ ਜਾਂਚ ਏਜੰਸੀਆਂ ਕਹਿ ਰਹੀਆਂ ਨੇ ਕਿ ਉਹਨਾਂ ਨੇ ਫਰੀਦਾਬਾਦ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਛਾਪਾ ਮਾਰਿਆ ਸੀਗਾ, ਜਿਹਦੇ 'ਚ ਉਹਨਾਂ ਨੇ ਇੱਕ ਡਾਕਟਰ ਸ਼ਾਹੀਨ ਸ਼ਾਹਿਦ ਨਾਂ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਤੇ ਉਹ ਪਿਛਲੇ 2 ਸਾਲ ਤੋਂ ਉਹਨੇ ਆਪਣੀ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਮੰਨਿਆ ਹੈਗਾ ਕਿ ਉਹ 2 ਸਾਲ ਤੋਂ ਵਿਸਫੋਟਕ ਜਮ੍ਹਾਂ ਕਰ ਰਹੀ ਸੀ, ਆਈਡੀ ਬਲਾਸਟ ਵਾਸਤੇ ਵੀ ਚੀਜ਼ਾਂ ਕਰ ਰਹੀ ਸੀਗੀ। ਤੇ ਉਹਨੇ ਇਹ ਵੀ ਮੰਨਿਆ ਕਿ ਉਹ ਜੈਸੇ ਮੁਹੰਮਦ ਅਤੇ ਅੰਸਾਰ ਗਜ਼ਵਤ ਉਲ ਹਿੰਦ ਨਾਂ ਦੇ ਸੰਗਠਨਾਂ ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਦੇਖੋ, ਜਿਹੜੀ ਵਹੀਕਲ ਸੀਗੇ, ਜਿਵੇਂ ਫੋਰਡ ਇਕੋ ਸਪੋਰਟ ਸੀਗੀ, ਉਹ ਲਾਲ ਰੰਗ ਦੀ, ਉਹ ਬਰਾਮਦ ਕੀਤੀ ਗਈ ਹੈ ਫਰੀਦਾਬਾਦ ਤੋਂ। ਤੇ ਐਂ ਉਹ ਜੋ I-20 ਸੀਗੀ, ਜਿਹੜੀ OLX ਤੋਂ ਖਰੀਦੀ ਸੀ ਬਾਅਦ ਚ, ਹਾਲਾਂਕਿ ਉਹਨਾਂ ਨੇ ਨਾ ਨਹੀਂ ਕਰਾਈ ਸੀ, ਤੇ ਉਹ ਆਪਾਂ ਨੂੰ ਪਤਾ ਹੈ ਕਿ ਪਹਿਲਗਾਮ ਨਾਲ ਹੀ ਉਹ ਪੁਲਵਾਮਾ ਨਾਲ ਜੁੜਦੀ ਹੈਗੀ ਆ ਉਹ ਵੀ ਕੜੀ, ਤੇ ਪੁਲਵਾਮਾ ਦੇ ਲੋਕਾਂ ਦੇ 2 ਬੰਦੇ ਸੀਗੇ, ਉਹਨਾਂ ਨੇ ਖਰੀਦੀ ਸੀਗੀ। ਅੱਜ ਦੇਖੋ, ਤਕਰੀਬਨ ਜਿਹੜੀ ਇਹ ਡਾਕਟਰ ਸ਼ਾਹੀਨ ਗ੍ਰਿਫਤਾਰ ਕੀਤੀ, ਇਹਨੇ ਕਿਹਾ ਕਿ ਅਸੀਂ 200 IED ਬਲਾਸਟ ਕਰਨਾ ਚਾਹ ਰਹੇ ਸੀਗੇ ਤੇ ਇਹਦੇ 'ਚ ਗੱਲ ਆਈ ਹੈ। ਤੇ ਬਾਕੀ ਪਹਿਲਾਂ ਸਾਰਿਆਂ ਨੂੰ ਹੀ ਇਹ ਲੱਗ ਰਿਹਾ ਸੀਗਾ ਕਿ ਇਹ ਸ਼ਾਇਦ ਕੋਈ ਕਾਰ ਦਾ ਸਿਲੰਡਰ ਬਲਾਸਟ ਹੋ ਗਿਆ ਹੋਵੇ, ਇਸ ਕਿਸਮ ਦੀਆਂ ਚੀਜ਼ਾਂ ਸੀਗੀਆਂ, ਨੋ ਡਾਊਟ। ਤੇ ਬਾਅਦ 'ਚ ਜਦੋਂ ਚੀਜ਼ਾਂ ਖੁੱਲਣ 'ਚ ਆਈਆਂ, ਉਦੋਂ ਫਿਰ ਪਤਾ ਲੱਗਿਆ ਕਿ ਹਾਂ, ਮਤਲਬ ਇਹ ਸਿਰਫ ਔਰ ਸਿਰਫ ਆਪਾਂ ਕਹਿ ਲਈਏ ਕਿ ਕਿਸੇ ਕਾਰ ਦਾ ਸਿਲੰਡਰ, CNG ਸਿਲੰਡਰ ਵਗੈਰਾ ਬਲਾਸਟ ਨਹੀਂ ਹੋਇਆ। ਇਹ ਤਾਂ ਮਤਲਬ ਪ੍ਰੋਪਰ ਇੱਕ ਟੈਰਰਿਸਟ ਅਟੈਕ ਹੈ। ਤੇ ਉਹਦੇ 'ਚ ਹਜੇ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। 12 ਚੋਂ 6 ਡਾਕਟਰ ਨੇ। ਇਹਦੇ 'ਚ ਪੁਲਵਾਮਾ ਤੋਂ ਜ਼ਿਆਦਾਤਰ ਕਸ਼ਮੀਰੀ ਨੇ। ਬਾਕੀ ਜਿਹੜੀ ਇਹ ਸ਼ਾਹੀਨ ਸ਼ਾਹਿਦ ਹੈ, ਇਹ ਉੱਤਰ ਪ੍ਰਦੇਸ਼ ਤੋਂ ਹੈਗੀ ਆ। ਤੇ ਲਾਲ ਕਿਲੇ ਕੋਲ ਇਹ ਬਲਾਸਟ ਹੋਇਆਗਾ। ਅੱਜ ਨਰਿੰਦਰ ਮੋਦੀ ਵੀ ਜਿਹੜੇ ਇਸ ਬਲਾਸਟ 'ਚ ਘਾਇਲ ਹੋਏ, ਜਿਹੜੇ ਇੰਜਰਡ ਹੋਏ ਸੀਗੇ, ਉਹਨਾਂ ਦੀ ਮੁਲਾਕਾਤ ਹੋਈ ਹੈਗੀ ਆ। ਤੇ ਹਜੇ ਵੀ ਮਤਲਬ ਚੀਜ਼ਾਂ ਚੱਲ ਰਹੀਆਂ ਨੇ। ਇੱਕ ਪੋਸਟਰ ਵੀ ਇਹਨਾਂ ਤੋਂ ਮਿਲਿਆ ਹੈਗਾ, ਜਿਹਦੇ 'ਚ ਸਾਰਾ ਮੋਡਿਊਲ ਲਿਖਿਆ ਹੋਇਆ ਉਹਨਾਂ ਨੇ ਆਪਣਾ। ਤੇ 7 ਟਿਕਾਣਿਆਂ ਤੇ ਇਹਨਾਂ ਦੇ ਛਾਪੇਮਾਰੀ ਕੀਤੀ ਗਈ ਹੈ। ਤੇ ਟੋਟਲ ਆਪਾਂ ਕਹਿ ਲਈਏ ਕਿ 6 ਵੱਡੇ ਇਹਨਾਂ ਦੇ ਜਿਹੜੇ ਮਾਸਟਰਮਾਈਂਡ ਹੈਗੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਇਹ ਵੀ 24 ਅਕਤੂਬਰ ਨੂੰ ਵੀ ਦਿੱਲੀ ਪੁਲਿਸ ਨੇ ਦੱਸਿਆ ਸੀਗਾ ਕਿ ਅਸੀਂ 2 ISIS ਆਤੰਕਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ, ਤੇ ਇੱਕ TTP ਦਾ ਵੀ ਦੱਸਿਆ ਜਾ ਰਿਹਾ ਹੈਗਾ। ਤੇ ਇਹ ਕਈ ਸਾਰੀਆਂ ਗ੍ਰਿਫਤਾਰੀਆਂ ਨੇ। ਜਿਹੜਾ ਫਰੀਦਾਬਾਦ ਤੋਂ 2900 ਕਿਲੋ ਜਿਹੜਾ ਆਪਾਂ ਕਹਿ ਲਈਏ ਕਿ ਵਿਸਫੋਟਕ ਸਮਾਨ ਫੜਿਆ ਸੀ, ਉਸ ਤੋਂ ਬਾਅਦ ਬਹੁਤ ਸਾਰੇ ਮਤਲਬ ਚੀਜ਼ਾਂ ਆਸਾਨ ਰਾਹ ਖੁੱਲੇ, ਉਸ ਤੋਂ ਬਾਅਦ ਹੀ ਚੀਜ਼ਾਂ ਅੱਗੇ ਵਧੀਆਂ ਨੇ। ਜੀ। ਸੋ ਬੇਹੱਦ ਦੇ ਸੈਂਸਿਟਿਵ ਮਾਮਲਾ ਹੈ ਤੇ ਇਸ ਦੇ ਵਿੱਚ ਜਿਵੇਂ ਪਰਤਾਂ ਖੁੱਲ ਰਹੀਆਂ ਨੇ, ਕਈ ਤਰ੍ਹਾਂ ਦੇ ਸ਼ੰਕੇ ਵੀ ਨਾਲ ਦੀ ਨਾਲ ਨਵੇਂ ਖੜੇ ਹੁੰਦੇ ਜਾ ਰਹੇ ਨੇ। ਅੱਗੇ ਚੱਲਦੇ ਹਾਂ, ਗੱਲ ਐਕਟਰੈਸ ਤੇ MP ਕੰਗਨਾ ਰਣੌਤ ਹੋਣਾ ਦੀ ਕਰ ਲੈਂਦੇ ਹਾਂ। ਰਾਜ ਧਰੋਹ ਦਾ ਕੇਸ ਚੱਲੇਗਾ ਜੀ ਉਹਨਾਂ ਤੇ, ਇਹ ਕਿਉਂ ਤੇ ਕਿਵੇਂ ਹੋਇਆ?
ਦੇਖੋ, ਤੁਸੀਂ ਯਾਦ ਕਰੋ ਕਿ ਪਿਛਲੇ ਸਾਲ ਸਤੰਬਰ 2024 ਨੂੰ ਜਦੋਂ ਨਵੀਂ ਇਹ ਐਮਪੀ ਜਿੱਤ ਕੇ ਆਈ ਸੀ ਮੰਡੀ ਤੋਂ, ਉਸ ਤੋਂ ਬਾਅਦ ਇਹਨੇ ਇੱਕ ਪੋਡਕਾਸਟ ਦਿੱਤਾ ਸੀ। ਉਸ ਪੋਡਕਾਸਟ 'ਚ ਇਹਨੇ ਕਿਸਾਨਾਂ ਤੇ ਉਲਟ ਬਿਆਨ ਦਿੱਤੇ ਸੀ ਤੇ ਕਿਹਾ ਸੀਗਾ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਹਦੇ 'ਚ ਮਰਡਰ ਹੋਏ, ਰੇਪ ਹੋਏ, ਇਹ ਉਹਨਾਂ ਨੇ ਕੰਗਨਾ ਰਣੌਤ ਨੇ ਕਿਹਾ ਸੀਗਾ। ਉਸ ਤੋਂ ਬਾਅਦ ਇੱਕ ਰਮਾ ਸ਼ੰਕਰ ਨਾਂ ਦਾ ਇੱਕ ਵਕੀਲ ਹੈਗਾ, ਉਹਨੇ ਆਗਰਾ ਦੇ ਵਿੱਚ ਕੇਸ ਫਾਈਲ ਕੀਤਾ ਸੀਗਾ ਤੇ ਉਹਦੇ 'ਚ ਫਿਰ ਇੱਕ ਲੰਬੀ ਆਪਾਂ ਕਹਿ ਲਈਏ ਜਿਹੜੇ ਐਡਵੋਕੇਟ ਰਮਾ ਸ਼ੰਕਰ ਸ਼ਰਮਾ, ਉਹਨੇ ਇੱਕ ਲੰਬੀ ਲੜਾਈ ਲੜੀ। ਉਹਨੇ ਕਿਹਾ ਕਿ ਮੈਂ ਵੀ ਕਿਸਾਨ ਪਰਿਵਾਰ ਤੋਂ 30 ਸਾਲ ਤੋਂ ਖੇਤੀ ਕਰ ਰਿਹਾ ਗਾ ਤੇ ਇਹ ਜਿਹੜਾ ਉਹਨਾਂ ਨੇ ਕੰਗਨਾ ਰਣੌਤ ਨੇ ਕਿਸਾਨਾਂ ਦੇ ਉਲਟ ਜਿਹੜਾ ਬਿਆਨ ਦਿੱਤਾ ਉਹਦੇ ਕਰਕੇ ਉਹਦੀ ਭਾਵਨਾਵਾਂ ਆਹਤ ਹੋਈਆਂ ਨੇ ਤੇ ਫਿਰ ਰਮਾ ਸ਼ੰਕਰ ਸ਼ਰਮਾ ਨੇ ਦੇ ਖਿਲਾਫ ਮਾਮਲਾ ਦਰਜ ਕਰਾਇਆ ਸੀ ਤੇ ਕੋਰਟ ਦੀ ਲੜਾਈ ਤੋਂ ਬਾਅਦ ਫਿਰ ਇਹ ਮਾਮਲਾ ਦਰਜ ਹੋ ਗਿਆ ਹੈਗਾ। ਹੁਣ ਆਗਰਾ ਕੋਰਟ ਦੇ ਵਿੱਚ ਇਹ ਕੇਸ ਚੱਲੂਗਾ ਤੇ ਉਹਦੇ 'ਚ ਇਹਨੂੰ ਸ਼ਾਮਿਲ ਵੀ ਹੋਣਾ ਪਊਗਾ। ਤੇ ਇਹਨੇ ਪਹਿਲਾਂ ਆਪਾਂ ਨੂੰ ਪਤਾ ਕਿ ਪੰਜਾਬੀਆਂ ਨਾਲ ਵੀ ਟੱਕਰਾ ਲਿਆ ਸੀ। ਪੰਜਾਬੀ ਜਿਹੜੇ ਬਜ਼ੁਰਗ ਸੀਗੇ, ਬਜ਼ੁਰਗ ਮਹਿਲਾ ਸੀ ਉਹ ਮਹਿੰਦਰ ਕੌਰ, ਉਹਨਾਂ ਦੇ ਉਲਟ ਇਹਨਾਂ ਨੇ ਅਣਸ਼ੰਟ ਬਿਆਨ ਦਿੱਤੇ ਸੀਗੇ ਤੇ ਉਹਦਾ ਵੀ ਇਹ ਖਾਮਿਆਜਾ ਭੁਗਤ ਰਹੀ ਹੈ। ਤੇ ਹੁਣ ਆਗਰਾ ਦੇ ਵਿੱਚ ਉੱਤਰ ਪ੍ਰਦੇਸ਼ 'ਚ ਵੀ ਇੱਕ ਕਿਸਾਨ ਨੇ, ਰਮਾ ਸ਼ੰਕਰ ਸ਼ਰਮਾ ਨਾਂ ਦੇ ਕਿਸਾਨ ਨੇ ਇਹਦੇ ਤੇ ਨੱਥ ਪਾ ਦਿੱਤੀ ਹੈ ਤੇ ਇਹਨੂੰ ਇੱਕ ਕੇਸ 'ਚ ਲਵੇਟ ਲਿਆ ਹੈਗਾ। ਤੇ ਹੁਣ ਇਹਨੂੰ ਮੈਨੂੰ ਲੱਗਦਾ ਗਾ ਕਿ ਕੰਗਨਾ ਰਣੌਤ ਇਸ ਕਿਸਮ ਦੇ ਘਟੀਆ ਬਿਆਨ ਦੇਣ ਤੋਂ 10 ਵਾਰ ਸੋਚੂਗੀ। ਜੀ, ਪਰ ਇਹ ਚੱਲਦਾ ਕਿੰਨੇ ਕੁ ਦੂਰ ਤੱਕ ਜਾਂਦਾ ਹੈ ਕੇਸ, ਇਹ ਵੀ ਦੇਖਣ ਵਾਲੀ ਗੱਲ ਹੋਊਗੀ ਇਸ ਸਾਰੇ ਦੇ ਵਿੱਚ। ਇਸ ਤੋਂ ਅੱਗੇ ਚੱਲੀਏ ਤਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਵੱਲੋਂ ਆਖੀ ਗਈ ਗੱਲ ਦੀ। ਲੈਂਗੁਇਸਟਿਕ ਮੁੱਦਾ ਬਹੁਤ ਵੱਡਾ ਹੈ ਇਸ ਦੇਸ਼ ਦੇ ਵਿੱਚ। ਕੁਝ ਕੁ ਰਾਜਾਂ ਦੇ ਵਿੱਚ ਤਾਂ ਇਹਨਾਂ ਨੂੰ ਆਪਣੀ ਸ਼ਾਨ ਦੇ ਖਿਲਾਫ ਸਮਝ ਲਿਆ ਜਾਂਦਾ ਹੈ ਜੇਕਰ ਭਾਸ਼ਾ ਦੇ ਮੁੱਦੇ ਤੇ ਕਿਸੇ ਤਰ੍ਹਾਂ ਦੀ ਕੁਤਾਹੀ ਹੁੰਦੀ ਹੈ, ਖਾਸ ਤੌਰ ਤੇ ਸਾਊਥ ਦੀਆਂ ਸਟੇਟਾਂ। ਸੁਪਰੀਮ ਕੋਰਟ ਇਸ ਤੇ ਕਹਿ ਰਹੀ ਹੈ ਕਿ ਹਿੰਦੀ ਬੋਲਣ ਦੇ ਲਈ ਮਜਬੂਰ ਕਰਨਾ, ਲੁੰਗੀ ਦਾ ਮਜ਼ਾਕ ਉਡਾਉਣਾ ਬਰਦਾਸ਼ਤ ਨਹੀਂ ਹੈ। ਕੇਰਲ ਦੇ ਵਿਦਿਆਰਥੀਆਂ ਦੀ ਹੋਈ ਮਾਰਕੁੱਟ ਦਾ ਮਾਮਲਾ ਸੀ ਇਹ ਸਾਰਾ ਜੀ। ਪਾਇਓ ਚਾਨਣਾ ਕਿੱਥੋਂ ਦੀ ਘਟਨਾ, ਕਿਵੇਂ ਸਾਰਾ ਕੁਝ ਵਾਪਰਿਆ ਤੇ ਸੁਪਰੀਮ ਕੋਰਟ ਨੇ ਇੰਨਾ ਸਖਤ ਜਿਹੜੀ ਟਿੱਪਣੀ ਕੀਤੀ ਹੈ ਉਹ ਇਸੇ ਕੇਸ ਨੂੰ ਸੁਣਦਿਆਂ ਕੀਤੀ ਹੈ। ਹਾਂਜੀ, ਇਹ ਮਾਮਲਾ ਦਿੱਲੀ ਯੂਨੀਵਰਸਿਟੀ ਦਾ ਸੀਗਾ, ਦਿੱਲੀ ਦਾ ਮਾਮਲਾ ਸੀਗਾ। ਕੇਰਲ ਦੇ 2 ਸਟੂਡੈਂਟ ਸੀਗੇ, ਉਹਨਾਂ ਨੂੰ ਜਿਹੜੇ ਆਪਾਂ ਕਹਿ ਲਈਏ ਕਿ ਰਾਈਟ ਵਿੰਗ ਫੋਰਸਿਸ ਵਾਲੇ ਹੈਗੇ, ਜਿਹੜੇ ਹਿੰਦੀ ਥੋਪਣ ਦੀ ਗੱਲ ਕਰਦੇ ਨੇ, ਉਹਨਾਂ ਨੇ ਘੇਰ ਲਿਆ ਸੀ ਤੇ ਉਹਨਾਂ ਨੂੰ ਜਬਰਨ ਉਹਨਾਂ ਤੋਂ ਹਿੰਦੀ ਬੁਲਵਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਬੱਚਿਆਂ ਨੂੰ ਦੋਵਾਂ ਨੂੰ ਹਿੰਦੀ ਨਹੀਂ ਆਉਂਦੀ ਸੀਗੀ, ਜੈਨੂਅਨਲੀ ਵੀ ਉਹਨਾਂ ਨੂੰ ਹਿੰਦੀ ਬੋਲਣੀ ਨਹੀਂ ਆਉਂਦੀ ਸੀਗੀ ਤੇ ਉਹਨਾਂ ਦੀ ਲੁੰਗੀ ਦਾ ਮਜ਼ਾਕ ਉਡਾਇਆ ਤੇ ਉਹਨਾਂ ਨਾਲ ਸਾਰੀ ਰਾਤ ਕੁੱਟਮਾਰ ਕੀਤੀ ਤੇ ਉਹਨਾਂ ਦਾ ਮਜ਼ਾਕ ਵੀ ਉਡਾਇਆ ਸਾਊਥ ਇੰਡੀਅਨ ਤੇ ਲੁੰਗੀ ਦਾ, ਹੋਰ ਉਹਨਾਂ ਨੂੰ ਮੱਲੂ ਕਹਿ ਕੇ ਹੋਰ ਇਸ ਕਿਸਮ ਦੇ ਜਿਹੜੇ ਰੇਸ਼ੀਅਲ ਕਮੈਂਟ ਹੈਗੇ ਉਹ ਕੀਤੇ। ਉਸ ਤੋਂ ਬਾਅਦ ਜੀ ਇਹ ਮਾਮਲਾ ਸੁਪਰੀਮ ਕੋਰਟ ਨੇ ਇਹਦਾ ਸੰਗਿਆਨ ਲਿਆ। ਸੁਪਰੀਮ ਕੋਰਟ ਦੇ ਇਸ ਘਟਨਾ ਦਾ ਜਦੋਂ ਜ਼ਿਕਰ ਆਇਆ ਤਾਂ ਜਸਟਿਸ ਸੰਜੇ ਕੁਮਾਰ ਨੇ ਕਿਹਾ ਕਿ ਸਾਡੇ ਮੁਲਕ 'ਚ ਬਹੁਤ ਸਾਰੀ ਡਾਇਵਰਸਿਟੀ ਹੈਗੀ ਆ, ਉਸ ਡਾਇਵਰਸਿਟੀ 'ਚ ਸਾਡੀ ਯੂਨਿਟੀ ਹੈਗੀ ਆ। ਜੇ ਕੋਈ ਹਿੰਦੀ ਥੋਪਣ ਦੀ ਗੱਲ ਕਰੂਗਾ ਜਾਂ ਫਿਰ ਕਿਸੇ ਦੀ ਲੁੰਗੀ ਦਾ ਮਜ਼ਾਕ ਉਡਾਊਗਾ ਜਾਂ ਫਿਰ ਕਿਸੇ ਦੀ ਰੇਸ ਅਕੋਰਡਿੰਗ ਜਾਂ ਕਿਸੇ ਦੀ ਨਸਲ ਨੂੰ ਲੈ ਕੇ ਜੇ ਕਮੈਂਟਬਾਜ਼ੀ ਕਰੂਗਾ ਉਹ ਫਿਰ ਗਲਤ ਹੈ। ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਸ ਕਿਸਮ ਦੇ ਮਾਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਹ ਉਹਨਾਂ ਵੱਲੋਂ ਕਿਹਾ ਗਿਆ ਹੈਗਾ। ਕੇਂਦਰ ਨੂੰ ਵੀ ਕਿਹਾ ਕਿ ਇਸ ਮਾਮਲੇ ਤੇ ਰਿਪੋਰਟ ਦਾਖਲ ਕਰੇ ਤੇ ਹੋਰ ਇਹ ਵੀ ਕਿਹਾ ਕਿ ਜਿਹੜੇ ਡਾਇਵਰਸ ਲੋਕ ਹੈਗੇ ਉਹਨਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਦੇਖਦੇ ਹਾਂ ਕਿ ਸਰਕਾਰ ਇਸ ਤੇ ਕੀ ਕੁਝ ਰਿਪੋਰਟ ਦਾਖਲ ਕਰਦੀ ਹੈਗੀ ਆ। ਇੱਕ ਇਹ ਵੀ ਸੀਗਾ ਕਿ ਬਹੁਤ ਸਾਰੇ ਮਾਮਲੇ ਵੀ ਇਸ ਕਿਸਮ ਦੇ ਪੈਂਡਿੰਗ ਹੈਗੇ ਆ, ਉਹਨਾਂ ਦੀ ਵੀ ਉਹਨਾਂ ਨੇ ਮੰਗੀ ਕਿ ਦੱਸੋ ਇਸ ਕਿਸਮ ਦੇ ਕੇਸ ਕਿੰਨੇ ਕੁ ਆਉਂਦੇ ਨੇ, ਫਿਰ ਅਸੀਂ ਦੇਖੀਏ ਇਹਨਾਂ 'ਚ ਕਰਨਾ ਕੀ ਹੈ। ਇੱਕ ਮਤਲਬ ਵੱਡਾ ਸੰਜੇ ਕੁਮਾਰ ਨੇ ਜਸਟਿਸ ਸੰਜੇ ਕੁਮਾਰ ਨੇ ਆਪਾਂ ਕਹਿ ਸਕਦੇ ਕਿ ਵੱਡਾ ਕਮੈਂਟ ਅੱਜ ਕੀਤਾ ਹੈਗਾ ਤੇ ਸਰਕਾਰ ਨੂੰ ਖਾਸਾ ਮਤਲਬ ਹੁਣ ਸਾਰੇ ਕੇਸਾਂ ਦੀ ਜਾਣਕਾਰੀ ਸੁਪਰੀਮ ਕੋਰਟ ਨੂੰ ਦੇਣੀ ਪਊ ਜੀ। ਇੱਕ ਸਮਾਂ ਸੀ ਜਦੋਂ ਰਵਨੀਤ ਬਿੱਟੂ ਨੂੰ ਬਹੁਤਾ ਸੀਰੀਅਸ ਨਹੀਂ ਲਿਆ ਜਾਂਦਾ ਸੀ, ਹਾਲਾਂਕਿ ਉਹ ਪੋਲੀਟੀਸ਼ੀਅਨ ਵਜੋਂ ਵਿਚਰ ਰਿਹਾ ਸੀ, ਜਿੱਤ ਦਰਜ ਕਰ ਰਿਹਾ ਸੀ, ਅਲੱਗ-ਅਲੱਗ ਤਰ੍ਹਾਂ ਦੇ ਅਜੀਬੋ-ਗਰੀਬ ਬਿਆਨ ਦਿੰਦਾ ਸੀ। ਪਰ ਫਿਰ ਜਦੋਂ ਕੇਂਦਰ 'ਚ ਸਿੱਧਾ ਹੱਥ ਪੈਂਦਾ ਹੈ ਤਾਂ ਉਸ ਤੋਂ ਬਾਅਦ ਜੋ ਕੁਝ ਉਹ ਬੋਲਦਾ ਹੈ ਉਸਦੇ ਪਿੱਛੇ ਕੋਈ ਨਾ ਕੋਈ ਗੱਲ ਹੁੰਦੀ ਹੈ, ਲੌਜਿਕ ਹੁੰਦਾ ਹੈ। ਪਰ ਫਿਰ ਵੀ ਉਸ ਦੀ ਸ਼ਬਦਾਵਲੀ ਨੂੰ, ਉਸ ਨੂੰ ਪੜ੍ਹਨਾ ਬੜਾ ਜ਼ਰੂਰੀ ਹੁੰਦਾ ਹੈ, ਉਹ ਕਿਵੇਂ ਜੈਸਚਰ ਕਰਦਾ ਹੈ। ਹੁਣ ਜੋ ਗੱਲ ਕਹਿ ਰਿਹਾ ਬਿੱਟੂ, ਉਸ ਦੇ ਸੰਦਰਭ 'ਚ ਜੇਕਰ ਦੇਖੀਏ ਤਾਂ ਜਨਾਬ ਹੁਣੀ ਸਭ ਤੋਂ ਪਹਿਲਾਂ ਅੱਗੇ ਹੋ ਕੇ ਪਾਕਿਸਤਾਨ ਨਾਲ ਦਿੱਲੀ ਵਾਲੇ ਬਲਾਸਟ ਦੀਆਂ ਤਾਰਾਂ ਜੋੜ ਦਿੱਤੀਆਂ ਨੇ।
ਉਸ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਦਾ ਅਕਾਲੀ ਦਲ ਦੇ ਨਾਲ ਸੰਗਠਨ ਹੋਊ ਜਾਂ ਨਹੀਂ ਹੋਊ, ਇਸ ਤੇ ਚਾਨਣਾ ਪਾ ਦਿੱਤਾ ਹੈ, ਗੱਠਜੋੜ ਬਣੂ ਕਿ ਨਹੀਂ, ਪਾਇਓ ਜ਼ਰਾ ਚਾਨਣਾ। ਹਾਂ, ਉਹਨੇ 2-3 ਕਮੈਂਟ ਇਸ ਮੌਕੇ ਤੇ ਕੀਤੇ ਹੈਗੇ। ਠੀਕ ਕਹਿ ਰਹੇ ਹੋ ਤੁਸੀਂ ਕਿ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋਇਆਗਾ, ਉਹਦੇ ਤਾਰ ਉਹਨੇ ਪਾਕਿਸਤਾਨ ਨਾਲ ਜੋੜ ਦਿੱਤੇ ਹੈਗੇ, ਕੇਂਦਰੀ ਰਾਜ ਮੰਤਰੀ ਨੇ ਉਹ। ਤੇ ਕੱਲ ਤੁਸੀਂ ਕਹਿ ਵੀ ਰਹੇ ਸੀਗੇ, ਜਦੋਂ ਆਪਾਂ ਬਲਾਸਟ ਦੀ ਮੈਂ ਖਬਰ ਕਰ ਰਿਹਾ ਸੀ, ਉਦੋਂ ਗੁਰਪ੍ਰੀਤ ਜੀ ਤੁਸੀਂ ਕਮੈਂਟ ਕੀਤਾ ਸੀਗਾ ਕਿ ਇਹਨਾਂ ਦਾ ਕੋਈ ਨਾ ਕੋਈ ਬੀਜੇਪੀ ਦਾ ਮੰਤਰੀ ਸੰਤਰੀ ਇਸ ਬਲਾਸਟ ਨੂੰ ਦੇਖਿਓ ਕਿਵੇਂ ਇੱਕ ਧਰਮ ਨਾਲ ਜੋੜ ਦੂਗਾ, ਕਿਵੇਂ ਇੱਕ ਮੁਲਕ ਨਾਲ ਜੋੜ ਦੂਗਾ। ਤੇ ਉਹ ਕੰਮ ਪੂਰਾ ਕੀਤਾ ਜਾ ਚੁੱਕਿਆ। ਤੇ ਉਹ ਵੀ ਜਿਹੜਾ ਬੀਜੇਪੀ ਦਾ ਨਗੀਨਾ ਹੈ ਪੰਜਾਬ ਦਾ, ਜੀ ਬਿੱਟੂ, ਉਹਨੇ ਕੀਤਾ ਹੈਗਾ। ਤੇ ਰਵਨੀਤ ਬਿੱਟੂ ਦੇਖੋ, ਇਹਦੇ 'ਚ ਇਹ ਵੀ ਆਪਾਂ ਦੇਖ ਰਹੇ ਹਾਂ ਕਿ ਨਾ ਸਿਰਫ ਪਾਕਿਸਤਾਨ ਨੂੰ ਟਾਰਗੇਟ ਲੈ ਰਿਹਾ ਹੈਗਾ, ਬਲਕਿ ਅਕਾਲੀਆਂ ਨੂੰ ਵੀ ਟਾਰਗੇਟ ਤੇ ਲੈ ਰਿਹਾ ਹੈਗਾ। ਤੇ ਕਹਿ ਰਿਹਾ ਹੈਗਾ ਕਿ ਅਕਾਲੀਆਂ ਨਾਲ ਵੀ ਅਸੀਂ ਕੋਈ ਕਿਸੇ ਵੀ ਕਿਸਮ ਦਾ ਅਲਾਇੰਸ ਨਹੀਂ ਕਰਾਂਗੇ। ਤੀਜਾ ਉਹਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਟਾਰਗੇਟ ਤੇ ਲਿਆ। ਉਹਨੇ ਇੱਕ ਬਿਆਨ ਦਿੱਤਾ ਕਿ ਜਿਹੜਾ ਪੰਜਾਬ ਯੂਨੀਵਰਸਿਟੀ 'ਚ ਜਿਹੜਾ ਚੱਲ ਰਿਹਾ ਹੈਗਾ ਅੰਦੋਲਨ, ਚੱਲ ਰਿਹਾ ਹੈਗਾ ਪ੍ਰੋਟੈਸਟ, ਚੱਲ ਰਿਹਾ ਹੈਗਾ, ਇਹਨਾਂ ਦਾ ਯੂਨੀਵਰਸਿਟੀ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਸਿਰਫ ਅੱਗ ਲਾਉਣ ਵਾਲੇ ਹੈਗੇ ਆ। ਤੇ ਜਿਹੜਾ ਸੈਨੇਟ ਤੇ ਜਿਹੜਾ ਫੈਸਲਾ ਸੀਗਾ, ਉਹ ਕੇਂਦਰ ਦਾ ਫੈਸਲਾ ਯੂਨੀਵਰਸਿਟੀ ਦੇ ਹਿੱਤ 'ਚ ਸੀਗਾ, ਇਹ ਉਹਨੇ ਆਖਿਆ। ਮਤਲਬ ਬਹੁਤ ਆਪਾਂ ਗੜਬੜ ਕਿਸਮ ਦੀ ਜਿਹੜੀ ਆਪਾਂ ਸਟੇਟਮੈਂਟ ਹੈਗੀ ਆ, ਉਹ ਪਹਿਲਾਂ ਵੀ ਦਿੰਦਾ ਰਿਹਾ ਹੈਗਾ, ਬਹੁਤ ਘਟੀਆ ਕਿਸਮ ਦੇ ਬਿਆਨ ਦਿੰਦਾ ਰਿਹਾ ਹੈਗਾ। ਪਰ ਅੱਜ ਕੱਲ ਕਿਉਂਕਿ ਕੇਂਦਰੀ ਰਾਜ ਮੰਤਰੀ ਹੈ, ਤਾਂ ਉਹਦੀ ਅਖਬਾਰਾਂ 'ਚ ਹੈ, ਉਹਦੀ ਸਟੇਟਮੈਂਟਾਂ ਛਪਕੇ ਆਉਂਦੀਆਂ ਨੇ। ਪਾਕਿਸਤਾਨ ਦੇ ਉਲਟ ਜ਼ਹਿਰ ਉਗਲਣਾ ਹੋਵੇ, ਸਿੱਖਾਂ ਦੇ ਉਲਟ ਜ਼ਹਿਰ ਉਗਲਣਾ ਹੋਵੇ, ਹੁਣ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਬੈਠੇ ਨੇ ਉਹਨਾਂ ਦੇ ਉਲਟ ਜ਼ਹਿਰ ਉਗਲਣਾ ਹੋਵੇ, ਸਾਰੇ ਕਿਤੇ ਉਹ ਪ੍ਰਮੁਖਤਾ ਨਾਲ ਅੱਗੇ ਪਾਇਆ ਜਾਂਦਾ ਗਾ। ਅਕਾਲੀ ਦਲ ਨੂੰ ਵੀ ਬਦਨਾਮ ਕਰਨ ਵਿੱਚ ਖਾਸਾ ਮਤਲਬ ਜ਼ੋਰ ਮਾਰਦਾ ਰਹਿੰਦਾ ਹੈ। ਜੀ, ਇਸ ਤੋਂ ਅੱਗੇ ਚੱਲਦੇ ਹਾਂ ਤਾਂ ਗੱਲ ਖਾਲਸਾ ਏਡ ਦੀ ਕਰ ਲੈਂਦੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਜਿੱਥੇ ਵੀ ਕੋਈ ਕੁਦਰਤੀ ਕਰੋਪੀ ਵਾਪਰਦੀ ਹੈ ਜਾਂ ਫਿਰ ਜੰਗਾਂ ਦਾ ਮਾਹੌਲ ਹੋਵੇ, ਤਾਂ ਖਾਲਸਾ ਏਡ ਇੱਕ ਪ੍ਰਮੁੱਖ ਸੇਵਾਦਾਰ ਵਜੋਂ ਉੱਥੇ ਪਹੁੰਚ ਕੇ ਸੇਵਾ ਨਿਭਾਉਂਦੇ ਨੇ। ਪਰ ਹੁਣ ਭਾਰਤ ਦੇ ਵਿੱਚ ਇਹਨਾਂ ਨੂੰ ਲੈ ਕੇ ਥੋੜ੍ਹਾ ਜਿਹਾ ਚਿੰਤਾਜਨਕ ਮਾਹੌਲ ਬਣਿਆ। ਭਾਰਤ ਦੇ ਵਿੱਚ ਜਿਹੜੇ ਇਹਨਾਂ ਦੇ ਮੁਖੀ ਨੇ, ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਤੇ ਅਸਤੀਫਾ ਦੇਣ ਦਾ ਜਿਹੜਾ ਕਾਰਨ ਹੈ, ਉਹ ਜਰਾ ਜ਼ਰੂਰ ਖੋਲ ਕੇ ਦੱਸਿਓ ਵੀ ਯੂਕੇ ਵਾਲੇ ਆਫਿਸ ਦੀ ਦਖਲਅੰਦਾਜ਼ੀ ਕਹਿੰਦੇ ਬਾਹਲੀ ਹੋ ਗਈ ਹੈ, ਤੇ ਇਹਦੇ ਨਾਲ ਕੀ ਵਾਪਰ ਕੀ ਰਿਹਾ ਹੈ ਜੀ। ਇਸ ਤੋਂ ਪਹਿਲਾਂ ਵੀ ਇਸ ਨੂੰ ਲੈ ਕੇ ਖਾਸੀ ਚਰਚਾ ਰਹੀ ਸੀ, ਜਦੋਂ ਇੱਕ ਹੋਰ ਭਾਈ ਸਾਹਿਬ ਜਿਹੜੇ ਵੱਖਰੀ ਸੰਸਥਾ ਬਣਾ ਕੇ ਇਸ ਸਮੇਂ ਲੱਗੇ ਹੋਏ ਨੇ ਮੈਦਾਨ ਦੇ ਵਿੱਚ, ਪਹਿਲਾਂ ਉਹ ਇੰਦਰ ਸੀਗੇ ਤੇ ਹੁਣ ਇੱਕ ਵਾਰ ਫਿਰ ਤੋਂ ਉਹੋ ਜਿਹੀ ਸਥਿਤੀ, ਅਸਤੀਫਿਆਂ ਵਾਲਾ ਦੌਰ ਆ ਗਿਆ। ਚੱਲੀ ਕੀ ਜਾਂਦਾ ਜੀ? ਦੇਖੋ, ਪਹਿਲੀ ਗੱਲ ਤਾਂ ਮੈਂ ਆਪਣਾ ਸਟੈਂਡ ਕਲੀਅਰ ਕਰਦਾ ਹਾਂ, ਇਸ ਖਬਰ ਤੇ ਮੈਂ ਚਾਨਣਾ ਪਾਉਂਗਾ। ਮੈਂ ਬੇਸਿਕਲੀ ਸਿੱਖੀ ਦੇ ਕਿਸੇ ਵੀ ਕਿਸਮ ਦੀ ਐਨਜੀਓ ਕਰਨ ਦੇ ਉਲਟਾ, ਠੀਕ ਹੈ, ਤੁਹਾਨੂੰ ਥੋੜਾ ਅਜੀਬ ਲੱਗੂਗਾ, ਇਸ ਸਟੈਂਡ ਨੂੰ ਮੈਂ ਕਲੀਅਰ ਕਰਾਂਗਾ। ਪਹਿਲਾਂ ਖਬਰ ਮੈਂ ਦੱਸ ਦਿਆਂ। ਖਬਰ ਇਹ ਕਿ ਖਾਲਸਾ ਏਡ ਦੇ ਜਿਹੜੇ ਪ੍ਰਮੁੱਖ ਸੀਗੇ, ਇੰਡੀਆ ਦੇ ਮੁਖੀ ਸੀ ਦਵਿੰਦਰਜੀਤ ਸਿੰਘ, ਉਹਨੇ ਆਪਣੇ 4 ਸਾਥੀਆਂ ਨਾਲ ਇਸਤੀਫਾ ਦੇ ਦਿੱਤਾ ਹੈ। ਉਹਨੇ ਕਿਹਾ, ਅੰਮ੍ਰਿਤਸਰ ਦੇ ਵਿੱਚ ਉਹਨੇ ਕਿਹਾ ਕਿ ਹੜ੍ਹਾਂ ਦੇ ਕਾਰਿਆਂ ਵਾਸਤੇ ਅਸੀਂ ਲੱਗੇ ਹੋਏ ਸੀਗੇ, ਪਰ ਸਾਰੀ ਪੇਮੈਂਟਾਂ ਰੋਕ ਦਿੱਤੀਆਂ ਗਈਆਂ। ਤੇ ਜਿਹੜਾ ਦਖਲਅੰਦਾਜ਼ੀ ਹੈ ਯੂਕੇ ਦੀ ਟੀਮ ਦੀ, ਉਹ ਬਹੁਤ ਜ਼ਿਆਦਾ ਹੋ ਚੁੱਕੀ ਹੈ। ਤੇ 2023 ਤੋਂ ਇਹਨੇ ਦਵਿੰਦਰਜੀਤ ਸਿੰਘ ਨੇ ਕੰਮ ਸੰਭਿਆ ਸੀਗਾ। ਇਹਦੇ 'ਚ ਇਹਨੇ ਪਹਿਲਾ ਜਿਹੜਾ ਨੁਕਤਾ ਹੈਗਾ, ਉਹ ਤਾਂ ਇਹ ਰੱਖਿਆ ਕਿ ਜਿਹੜਾ ਹੜ੍ਹਾਂ 'ਚ ਜ਼ਰੂਰਤਮੰਦਾਂ ਦੀ ਸਹਾਇਤਾ ਪਹੁੰਚਣੀ ਚਾਹੀਦੀ ਸੀ, ਉਹ ਨਹੀਂ ਪਹੁੰਚਾਈ ਗਈ। ਦੂਜਾ ਇਹਨੇ ਕਿਹਾ ਕਿ ਜਿਹੜੇ ਖਾਲਸਾ ਏਡ ਦੀ ਯੂਕੇ ਦੀ ਟੀਮ ਹੈ, ਉਹ ਜ਼ਿਆਦਾ ਦਖਲਅੰਦਾਜ਼ੀ ਰੱਖਦੀ ਹੈ ਕਿ ਇੰਡੀਆ ਦੀ ਟੀਮ ਦੇ ਸਾਰੇ ਅਧਿਕਾਰ ਖੋ ਰੱਖੇ ਨੇ ਉਹਨਾਂ ਨੇ। ਤੇ ਜਿਹੜੇ ਸੀਓ ਨੇ ਰਵੀ ਸਿੰਘ ਖਾਲਸਾ, ਉਹ ਸਾਰੇ ਮਾਮਲਿਆਂ ਦੇ ਵਿੱਚ ਆਪਣੀ ਦਖਲਅੰਦਾਜ਼ੀ ਰੱਖਦੇ ਨੇ। ਔਰ ਤੀਜਾ ਉਹਨਾਂ ਨੇ ਕਿਹਾ ਕਿ ਜਿਹੜਾ ਸੰਗਠਨ ਹੈ, ਉਹ ਪੂਰੇ ਤਰੀਕੇ ਨਾਲ ਸਿਰਫ ਇੱਕੋ ਬੰਦੇ ਦੀ ਮੈਨੇਜਮੈਂਟ ਦੇ ਕੋਲ ਆ ਗਿਆ, ਰਵੀ ਸਿੰਘ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਾਈਕਰੋ ਮੈਨੇਜਮੈਂਟ ਦੀ ਆਦਤ ਕਰਕੇ ਸਾਡਾ ਕੰਮ ਪ੍ਰਭਾਵਿਤ ਹੋ ਰਿਹਾ ਸੀਗਾ। ਤੇ 2019 ਚ ਜਿਹੜੇ ਹੜ੍ਹਾਂ ਦੀ ਦੇ ਵਿੱਚ ਮਦਦ ਕੀਤੀ ਸੀ, ਉਹਦੀ ਰਿਪੋਰਟ ਅਜੇ ਤੱਕ ਜਾਰੀ ਨਹੀਂ ਕੀਤੀ ਹੈਗੀ ਆ। ਤੇ ਚੌਥਾ ਉਹਨੇ ਪੁਆਇੰਟ ਚੱਕਿਆ ਕਿ ਹੜ੍ਹਾਂ ਚ ਘਟੀਆ ਸਮਾਨ ਵੰਡਿਆ ਗਿਆ ਤੇ ਖਾਲਸਾ ਏਡ ਛਵੀ ਚਮਕਾਉਣ ਵਾਸਤੇ ਯੂਜ਼ ਕਰ ਰਿਹਾਗਾ, ਲੋਕਾਂ ਨੂੰ ਯੂਜ਼ ਕਰ ਰਿਹਾਗਾ। ਇਹ ਆਰੋਪ ਲਾਏ ਹੈਗੇ ਆ। ਸਹੀ ਕਹਿ ਰਹੇ ਹੋ ਤੁਸੀਂ। ਜਿਹੜਾ ਇੱਕ ਹੋਰ ਇਹਨਾਂ ਦੇ ਇੰਡੀਆ ਦੇ ਮੁਖੀ ਸੀਗੇ, ਗਲੋਬਲ ਸਿੱਖ, ਅੱਜ ਕੱਲ ਉਹ ਐਨਜੀਓ ਚਲਾ ਰਹੇ ਨੇ, ਤੇ ਉਹ ਵੀ ਅੱਡ ਹੋ ਗਏ ਸੀਗੇ ਇਹਨਾਂ ਤੋਂ। ਦੇਖੋ, ਮੈਂ ਇਸ ਕਰਕੇ ਇਹਨਾਂ ਦਾ ਗਲੋਬਲ ਸਿੱਖ ਵਾਲਾ ਹੋਵੇ ਜਾਂ ਫਿਰ ਇਹ ਖਾਲਸਾ ਏਡ ਹੋਵੇ ਜਾਂ ਫਿਰ ਕਿਸੇ ਵੀ ਕਿਸਮ ਦੇ ਸਿੱਖ, ਜਿਵੇਂ ਸਿੱਖੀ ਨੂੰ ਇਸਤੇਮਾਲ ਕਰਕੇ ਜਿਹੜੀ ਐਨਜੀਓ ਬਣਾਈਆਂ ਜਾਂਦੀਆਂ ਨੇ, ਉਹਨਾਂ ਦੇ ਹੱਕ 'ਚ ਮੈਂ ਕਿਉਂ ਨਹੀਂ ਹਾਂ, ਮੈਂ ਉਹਦਾ ਇੱਕ ਰੀਜ਼ਨ ਦੱਸ ਦਾਂਗਾ। ਉਹਦਾ ਰੀਜ਼ਨ ਇੱਕ ਇਹ ਹੈ
ਕਿ ਬੇਸਿਕਲੀ ਜਿਹੜਾ ਐਨਜੀਓ ਕਲਚਰ ਹੈ ਉਹ ਜੀ ਇੱਕ ਤਾਂ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਕਿ ਮਤਲਬ 100 ਚੋਂ 2 ਦੀ ਲੜਾਈ, 100 ਚੋਂ 2 ਦੀ ਲੜਾਈ ਕੀ ਹੈ ਕਿ ਜਿਵੇਂ ਬੇਸਿਕਲੀ CSR ਤੁਸੀਂ ਸਾਰੇ ਸਮਝਦੇ ਹੋਵੋਗੇ, ਕਾਰਪੋਰੇਟ ਰਿਸਪੌਂਸਿਬਿਲਿਟੀ, ਤੇ ਜੀ ਉਹਦੇ 'ਚ ਇਹ ਕਹਿੰਦੇ ਨੇ ਕਿ ਤੁਸੀਂ ਘੱਟੋ ਘੱਟ 2 ਪੈਸੇ ਤਾਂ ਦੇ ਦਿਓ ਗਰੀਬਾਂ ਨੂੰ, ਠੀਕ ਹੈ। ਜੀ ਤੇ ਉਸ ਮਾਨਸਿਕਤਾ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਐਨਜੀਓ ਕਰਨ, ਤੇ ਉਸ ਕਰਕੇ ਮੈਂ ਉਹਦਾ ਮਤਲਬ ਆਪਾਂ ਕਹਿ ਲਈਏ ਕਿ ਉਹਦੀ ਮੈਂ ਹਾਮੀ ਨਹੀਂ ਭਰਦਾ ਹੈਗਾ। ਤੇ ਦੂਜਾ ਜਿਹੜਾ ਹੈਗਾ ਸਿੱਖੀਜ਼ਮ, ਸਿੱਖ ਧਰਮ ਦੀ ਜਿਹੜੀ ਫਿਲਾਸਫੀ ਹੈ ਉਹਦੇ 'ਚ ਤੁਸੀਂ ਦੇਖੋਗੇ ਦਸੰਧ ਹੋ ਗਿਆ ਜਾਂ ਫਿਰ ਉਹਦੇ 'ਚ ਆਪਣੇ ਆਪ ਇੱਕ ਭਾਵਨਾ ਹੈਗੀ ਐਜ਼ ਏ ਸਿੱਖ ਇੰਸਟੀਟਿਊਸ਼ਨ, ਮਤਲਬ ਜਿਵੇਂ ਗੁਰਦੁਆਰੇ ਆਪਾਂ ਨੂੰ ਪਤਾ ਫ੍ਰੀ ਲੰਗਰ ਸੇਵਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਕੋਈ ਵੀ ਕਿਸੇ ਨੂੰ ਆਸਰੇ ਦੀ ਲੋੜ ਹੋਵੇ ਸਭ ਤੋਂ ਅੱਗੇ ਸਿੱਖ ਮਿਲਦੇ ਨੇ, ਉਹ ਸਾਰਾ ਕੁਝ ਰਿਲੀਜਨ 'ਚ ਬਣਿਆ ਹੋਇਆ। ਹੁਣ ਕੋਈ ਜੀ ਪ੍ਰਾਈਵੇਟ ਸੰਸਥਾ ਬਣਾਵੇ, ਉਹਦੇ ਤੋਂ ਸਿੱਖੀ ਦੇ ਨਾਂ ਤੇ ਚੰਦਾ ਇਕੱਠਾ ਕਰੇ, ਉਹਦੇ 'ਚ ਕੋਈ ਟਰਾਂਸਪੇਰੈਂਸੀ ਨਾ ਹੋਵੇ ਕਿੰਨੀ ਮਦਦ ਕੀਤੀ ਜਾ ਰਹੀ ਹੈ, ਕਿੰਨੀ ਕੀਤੀ ਜਾ ਰਹੀ ਹੈ। ਤਾਂ ਇਸ ਕਰਕੇ ਜੇ ਮਤਲਬ ਮੰਨ ਲਓ ਕਿ ਕੋਈ ਸੰਸਥਾ ਸਿੱਖੀਜ਼ਮ ਦੇ ਨਾਂ ਤੇ ਰਜਿਸਟਰ ਹੋਈ, ਉਹਨੇ $50,000 ਇਕੱਠੇ ਕਰ ਲਏ, ਮੈਂ ਤਾਂ NRI ਨੂੰ ਇਸ ਮਾਮਲੇ ਤੇ ਸਿੱਧਾ ਕਹਿ ਰਿਹਾ ਹਾਂ। ਉਸ ਤੋਂ ਬਾਅਦ ਜੀ ਉਹ ਕੋਈ ਵਾਈਟ ਸੀਟ ਜਾਰੀ ਨਾ ਕਰੇ, ਨਾ ਇਹ ਪਤਾ ਲੱਗੇ ਕਿ ਉਹਨੇ ਪੈਸੇ ਲਾਏ ਹੈਗੇ ਕਿ ਨਹੀਂ ਲਾਏ, ਠੀਕ ਹੈ। ਤਾਂ ਫਿਰ ਉਹ ਕੀ ਉਹਨਾਂ ਦੀ ਜਵਾਬਦੇਹੀ ਹੈ ਜਦੋਂ ਉਹਨਾਂ ਬਾਰੇ ਕੋਈ ਵੱਡਾ ਐਕਸਪੋਜ਼ੇ ਹੋ ਜਾਵੇ, ਮੰਨ ਲਓ, ਉਸ ਤੋਂ ਫਿਰ ਸਿੱਖਾਂ ਦੀ ਬਦਨਾਮੀ ਹੁੰਦੀ ਹੈ। ਤਾਂ ਇਸ ਕਰਕੇ ਸਿੱਖੀਜ਼ਮ ਦਾ NGO ਕਰਨ, ਕੋਈ ਪ੍ਰਾਈਵੇਟ ਸਿੱਖ ਧਰਮ ਦਾ ਨਾਂ ਇਸਤੇਮਾਲ ਕਰਕੇ ਕੋਈ ਪ੍ਰਾਈਵੇਟ ਸੰਸਥਾ ਬਣਾਵੇ, ਆਪਣਾ PR ਕਰੇ, PR ਸਮਝਦੇ ਹੋ ਨਾ ਤੁਸੀਂ, ਆਪਣਾ ਨਾਂ ਜੀ ਜੀ ਚਮਕਾਵੇ ਕਿ ਦੇਖੋ ਮੈਂ ਤਾਂ ਜੀ ਕਿੰਨਾ ਦਇਆਵਾਨ ਆ, ਕੀ ਹੈ, ਤੇ ਪੈਸਾ ਉਹ ਸੰਗਤਾਂ ਦਾ ਹੁੰਦਾ ਵਾ, ਠੀਕ ਹੈ। ਜੀ ਤੇ ਉਸ ਤੋਂ ਬਾਅਦ ਉਹ ਫਿਰ ਫੰਡਾਂ 'ਚ ਘਪਲਾ ਕਰ ਜਾਵੇ। ਇਸ ਕਰਕੇ ਮੈਂ NGO ਸਿੱਖੀਜ਼ਮ ਦੇ NGO ਕਰਨ ਦੇ ਉਲਟਾ ਪੋਲੀਟੀਕਲ ਜੀ ਪੋਜੀਸ਼ਨ ਮੇਰੀ ਇਹ ਹੈ, ਠੀਕ ਹੈ। ਦੂਜਾ, ਹੁਣ ਆਪਾਂ ਜੇ ਅਮਰਪ੍ਰੀਤ ਦੀ ਗੱਲ ਕਰ ਲਈਏ, ਜਿਹੜਾ ਗਲੋਬਲ ਸਿੱਖ ਵਾਲਾ ਖਾਲਸਾ ਏਡ ਤੋਂ ਅੱਡ ਹੋਇਆ ਸੀਗਾ, ਉਹਨੇ ਜੀ NGO ਪਤਾ ਕਿੱਥੇ ਲਾਂਚ ਕੀਤੀ? ਉਹਨੇ ਦੁਬਈ ਦੇ ਵਿੱਚ ਆਪਣੀ NGO ਲਾਂਚ ਕੀਤੀ, ਗਲੋਬਲ ਜੀ ਸਿੱਖ, ਤੇ ਉਹਦੇ 'ਚ ਉਹਨੇ ਪੰਜਾਬ ਦੇ ਵੱਡੇ ਵੱਡੇ ਪੱਤਰਕਾਰਾਂ ਨੂੰ ਦੁਬਈ ਦੇ ਜਦੋਂ ਲਾਂਚ ਕੀਤੀ ਸੀ ਤੇ ਟੂਰ ਪੈਕੇਜ ਭੇਜੇ ਹੋਏ ਸੀਗੇ, 5 ਸਟਾਰ ਹੋਟਲਾਂ 'ਚ ਸਟੇ, ਉੱਥੇ ਰਿਜ਼ੋਰਟ ਵਗੈਰਾ, ਤੇ 5-7 ਦਿਨ ਦਾ ਟੂਰ ਕਿ ਤੁਸੀਂ ਆਓ ਇੱਥੇ ਸਾਡੇ ਇਵੈਂਟ ਨੂੰ ਕਵਰ ਕਰੋ, 5-7 ਦਿਨ ਘੁੰਮੋ ਫਿਰੋ। ਉਹ ਕਿਸ ਦੇ ਪੈਸੇ ਤੇ ਹੋ ਰਿਹਾ ਸੀਗਾ ਇਹ ਦੱਸੋ? ਸੰਗਤਾਂ ਉਹਨਾਂ ਨੂੰ ਜੀ ਪੈਸੇ ਦਿੰਦੀਆਂ ਨੇ ਉਹਦੇ ਤੇ, ਫਿਰ ਐ ਕਰਦੇ ਨੇ, ਮौज ਕਰਦੇ ਨੇ। ਤੇ ਜਿਹੜਾ ਜੀ ਅਮਰਪ੍ਰੀਤ ਦਾ ਵੀ ਅਤੇ ਰਵੀ ਸਿੰਘ ਖਾਲਸਾ ਦਾ ਵੀ ਜਿਹੜਾ ਪੂਰਾ ਚੱਲਿਆ ਸੀਗਾ ਰੋਲਾ, ਉਹ ਜਿਹੜੇ ਅੱਡ ਹੋਏ, ਉਹ ਬੇਸਿਕਲੀ 2019 ਦੇ ਹੜ੍ਹਾਂ 'ਚ 2020 ਦੇ ਕਿਸਾਨ ਅੰਦੋਲਨ ਦੇ ਹਿਸਾਬ ਕਿਤਾਬ ਨੂੰ ਲੈ ਕੇ ਉਹ ਰੋਲਾ ਪਿਆ ਸੀਗਾ, ਜੀ ਠੀਕ ਹੈ। ਉਹ ਚਲੋ ਬਾਹਰ ਨਹੀਂ ਆਇਆ, ਸਾਨੂੰ ਤਾਂ ਪਤਾ ਹੀ ਹੈ ਬਤੌਰ ਪੱਤਰਕਾਰ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਕਿਸਾਨ ਅੰਦੋਲਨ ਦੌਰਾਨ ਜਿਹੜੇ ਲੋਕ ਜੇਲ੍ਹਾਂ 'ਚ ਬੰਦ ਸੀਗੇ, ਉਹਨਾਂ ਦੇ ਨਾਂ ਤੋਂ ਵੀ ਕਈ ਸੰਸਥਾਵਾਂ ਨੇ NRIਆਂ ਤੋਂ ਪੈਸੇ ਇਕੱਠੇ ਕੀਤੇ ਕਿ ਅਸੀਂ ਵਕੀਲਾਂ ਦੀ ਸੇਵਾ ਕਰ ਰਹੇ ਹਾਂ, ਇਹ ਕਰ ਰਹੇ ਹਾਂ, ਜਦਕਿ ਵਕੀਲਾਂ ਦੀ ਸੇਵਾ ਕਿਸੇ ਵੀ ਉਸ ਕਿਸਮ ਦੀ NGOs ਨੇ ਨਹੀਂ ਕੀਤੀਆਂ। ਮੈਂ ਤਾਂ ਹੈਰਾਨ ਸੀਗਾ ਕਿ ਕਿਉਂਕਿ ਗ੍ਰਿਫਤਾਰੀ ਮੇਰੀ ਵੀ ਹੋਈ ਸੀ, ਤਾਂ ਜੀ ਮਤਲਬ ਜਦੋਂ ਮੈਂ ਬਾਹਰ ਆ ਗਿਆ ਸੀ, ਜ਼ਮਾਨਤ ਹੋ ਚੁੱਕੀ ਸੀਗੀ, ਤਾਂ ਮੈਂ ਦੇਖਿਆ ਕਿ ਕਿਸੇ ਇੱਕ ਪੋਸਟਰ ਤੇ ਮੇਰਾ ਫੋਟੋ ਵੀ ਛਪਿਆ ਹੋਇਆ ਸੀਗਾ ਕਿ ਅਸੀਂ ਇਹ ਸਾਰੇ ਲੋਕ, ਉਹਦੇ 'ਚ ਦੀਪ ਸਿੱਧੂ ਦਾ ਵੀ ਫੋਟੋ ਸੀਗਾ ਉਸ ਪੋਸਟਰ 'ਚ, ਨੌਦੀਪ ਕੌਰ ਜਿਹੜੀ ਉਹ ਕੁੜੀ ਗ੍ਰਿਫਤਾਰ ਕੀਤੀ ਗਈ ਸੀ, ਸ਼ਿਵ ਕੁਮਾਰ, ਬਹੁਤ ਸਾਰੇ ਜਿਹੜੇ ਕਿਸਾਨ ਅੰਦੋਲਨ 'ਚ ਗ੍ਰਿਫਤਾਰ ਕੀਤੇ ਗਏ ਸੀਗੇ, ਉਹਨਾਂ ਦੇ ਫੋਟੋ ਲੱਗੇ ਹੋਏ ਸੀ, ਤੇ ਲਿਖਿਆ ਗਿਆ ਸੀ ਅਸੀਂ ਇਹਨਾਂ ਨੂੰ ਲੀਗਲ ਏਡ ਪ੍ਰੋਵਾਈਡ ਕਰ ਰਹੇ ਹਾਂ, ਇਸ ਕਰਕੇ ਤੁਸੀਂ ਦਾਨ ਦਿਓ। ਫਿਰ ਮੈਂ ਉਸ NGO ਨੂੰ ਫੋਨ ਲਾਇਆ, ਫਿਰ ਮੈਂ ਉਹਨੂੰ ਕਿਹਾ ਕਿ ਮੇਰੇ ਵਾਸਤੇ ਮੁਸਲਮਾਨ ਕਮਿਊਨਿਟੀ ਨੇ ਐਡਵੋਕੇਟ ਖੜਾ ਕੀਤਾ ਹੈਗਾ, ਠੀਕ ਆ। ਮੇਰੇ ਜਿਹੜੀ ਜੀ ਜਿਸ ਅਦਾਰੇ 'ਚ ਮੈਂ ਕੰਮ ਕਰਦਾ ਸੀਗਾ, ਉਹਨੇ ਐਡਵੋਕੇਟ ਖੜਾ ਕੀਤਾ ਹੈਗਾ, ਸਾਡੇ ਪੱਤਰਕਾਰ ਭਾਈਚਾਰੇ ਨੇ ਐਡਵੋਕੇਟ ਖੜਾ ਕੀਤਾ ਹੈਗਾ। ਤੁਸੀਂ ਤਾਂ ਮੈਂ ਤੁਹਾਡੇ ਤੋਂ ਤਾਂ ਕੁਝ ਲਿਆ ਵੀ ਨਹੀਂ, ਜੀ ਤੁਸੀਂ ਕਿਉਂ ਇਸ ਕਿਸਮ ਦਾ ਮੇਰਾ ਫੋਟੋ ਲਾ ਕੇ ਤੁਸੀਂ ਪ੍ਰਚਾਰ ਕਰ ਰਹੇ ਹੋ? ਤੇ ਮੇਰਾ ਤਾਂ ਕੇਸ ਇੰਨਾ ਵੱਡਾ ਵੀ ਨਹੀਂ ਸੀਗਾ, ਮੇਰੀ ਦੂਜੀ ਹੀਅਰਿੰਗ ਤੇ ਜੀ ਮੈਨੂੰ ਜ਼ਮਾਨਤ ਮਿਲ ਗਈ ਸੀਗੀ। ਜੀ ਜੀ ਸਾਰਿਮ ਨਾਵੇਦ ਮੇਰਾ ਜਿਹੜਾ ਐਡਵੋਕੇਟ ਵੀ ਅਪੀਅਰ ਹੋਇਆ ਮੇਰੇ ਵਾਸਤੇ, ਸਾਰਿਮ ਨਾਵੇਦ, ਉਹ ਮੇਰਾ ਦੋਸਤ ਹੈ, ਜੀ ਤੇ ਉਹਨੂੰ ਜਿਹੜੇ ਪੈਸੇ ਦਿੱਤੇ ਉਹ ਪੱਤਰਕਾਰਾਂ ਨੇ ਆਪ ਇਕੱਠੇ ਕਰਕੇ ਦਿੱਤੇ, ਸਾਰੇ ਪੱਤਰਕਾਰ ਹੂੰ ਭਾਈਚਾਰੇ ਨੇ। ਤੇ ਮੈਂ ਜੀ ਖਾਸੀ ਉਹਨਾਂ ਦੀ ਝਾੜ ਲਾਈ ਉਸ ਟਾਈਮ ਵੀ। ਤਾਂ ਫਿਰ ਮੈਂ ਦੇਖਿਆ ਕਿ ਇਹ ਪੂਰੀ ਪ੍ਰੈਕਟਿਸ ਬਣ ਚੁੱਕੀ ਹੈ। NRI ਹੂੰ ਵਿਚਾਰੇ ਦੇ ਸੌਫਟ ਟਾਰਗੇਟ ਹੁੰਦੇ ਹੈਗੇ ਆ। ਉਹ NRI ਇੱਕ ਤਾਂ ਵਿਚਾਰਿਆਂ ਨੂੰ ਜਦੋਂ ਵੀ ਪੰਜਾਬ 'ਚ ਕੁਝ ਹੁੰਦਾਗਾ, ਉਹਦੀ ਜਿਹੜੀ ਵਿਜ਼ੂਅਲਾਈਜੇਸ਼ਨ ਹੈ, ਡਰੋਨ ਤੋਂ ਫੁਟੇਜ, ਚੰਗੀਆਂ ਵੱਡੇ ਕੈਮਰਿਆਂ ਤੋਂ ਫੁਟੇਜ, ਇਸ ਕਿਸਮ ਨਾਲ ਬਣਾ ਕੇ ਇੰਸਟਾਗ੍ਰਾਮ ਤੇ ਇਮੋਸ਼ਨਲ ਗਾਣੇ ਲਾ ਕੇ ਪ੍ਰਚਾਰ ਦਿੱਤੇ ਜਾਂਦੇ ਨੇ ਕਿ ਐਂ ਲੱਗਦਾ ਵਾ ਪਤਾ ਨਹੀਂ ਇੱਥੇ ਤਾਂ ਕੀ ਹੋ ਗਿਆ। ਤੇ ਫਿਰ ਹੂੰ NRI ਜੋ ਡਾਲਰ ਤੇ ਡਾਲਰ ਸਿੱਟਦੇ ਨੇ, ਠੀਕ ਹੈ, ਉਹ ਇਮੋਸ਼ਨਲੀ ਉਹਨਾਂ ਨੂੰ ਬਲੈਕਮੇਲ ਇੱਕ ਤਰੀਕੇ ਦਾ ਬਲੈਕਮੇਲ, ਕੀਤਾ ਜਾਂਦਾ। ਯਸ ਮੈਂ ਇਹ ਕਹਿ ਰਿਹਾ ਹਾਂ
ਤਾਂ ਇਸ ਹੂੰ, ਕਰਕੇ ਮੈਨੂੰ ਲੱਗਦਾ ਹੈਗਾ ਕਿ ਠੀਕ ਹੈ, ਇਹਨਾਂ ਦੇ ਚ ਇਹ ਹਜੇ ਇਹਨਾਂ ਦੇ ਜਿਹੜੇ ਇਹ ਸਿੱਖੀ ਨੂੰ ਸਿੱਖੀ ਦਾ ਇਸਤੇਮਾਲ ਜਿਹੜਾ ਐਨਜੀਓ ਕਰਨ ਚ ਕਰ ਰਹੇ ਹੈਗੇ ਆ, ਐਨਜੀਓ ਵਾਦ ਦੇ ਵਿੱਚ ਹੂੰ, ਕਰ ਰਹੇ ਨੇ, ਉਹਨਾਂ ਦਾ ਤੁਸੀਂ ਦੇਖਿਓ ਜੇ ਉਹਨਾਂ ਦੇ ਜੀ, ਖਾਸੇ ਰੋਲੇ ਪੈਣਗੇ। ਜੀ। ਸੋ ਵੇਖਾਂਗੇ ਬਣਦਾ ਕੀ ਹੈ। ਰੌਲੇ ਜਦ ਪੈਂਦੇ ਨੇ ਤਾਂ ਵੱਖ-ਵੱਖ ਤਰੀਕੇ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਫਿਰ ਜਦੋਂ ਜੇਕਰ ਕੋਈ ਵਿਰੋਧ ਵੀ ਕਰਦਾ ਤਾਂ ਕਹਿੰਦੇ ਨੇ ਭਾਈ ਪਹਿਲਾਂ ਜਿੰਨੀ ਕੁ ਉਹਨਾਂ ਨੇ ਸੇਵਾ ਕੀਤੀ ਉਨੀ ਕੁ ਕਰ ਲਓ, ਫਿਰ ਗੱਲ ਕਰੋ। ਇਹ ਕੋਈ ਤਰਕ ਨਹੀਂ ਹੁੰਦਾ। ਜੇਕਰ ਕਿਸੇ ਚੀਜ਼ ਤੇ ਸਵਾਲ ਖੜੇ ਹੁੰਦੇ ਨੇ ਜਾਂ ਤਾਂ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਜਵਾਬ ਦੇਵੇ ਇੰਸਟੀਚਿਊਟ ਜਿਹੜੀ ਵੀ ਉਹ ਕਰ ਰਹੀ ਹੈ, ਜਿਸ ਤੇ ਵੀ ਸਵਾਲ ਖੜੇ ਹੁੰਦੇ ਨੇ, ਨਹੀਂ ਤਾਂ ਫਿਰ ਉਹ ਐਂ ਰੋਲ ਘਚੋਲੇ ਦੇ ਵਿੱਚ ਰਹਿੰਦੀ ਹੈ ਗੱਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਰਾਜਾ ਵੜਿੰਗ ਹੋਣਾ ਦੀ ਕਰ ਲੈਂਦੇ ਆ। ਲੱਗਦਾ ਹੈ ਕਿ ਇਹਨਾਂ ਦੀ ਪ੍ਰਧਾਨਗੀ ਦੇ ਦਿਨ ਪੁੱਗ ਚੁੱਕੇ ਨੇ, ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ। ਰਾਜਾ ਵੜਿੰਗ ਦੀ ਕਹਿੰਦੇ ਵੀ ਗ੍ਰਿਫਤਾਰੀ ਕੀਤੀ ਜਾਵੇ, ਐਸਸੀ ਕਮਿਸ਼ਨ ਪੁਲਿਸ ਨੂੰ ਆਖ ਰਿਹਾ ਜੀ। ਹਾਂਜੀ, ਬੇਸਿਕਲੀ ਇਹਦੇ ਚ ਇਹੀ ਹੈ ਕਿ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਜਸਵੀਰ ਗੜੀ, ਉਹਨਾਂ ਨੇ ਕਪੂਰਥਲੇ ਦੇ ਡੀਐਸਪੀ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਤਲਬ ਕੀਤਾ ਤੇ ਉਹ ਤੋਂ ਪੁੱਛਿਆ ਕਿ ਹਜੇ ਤੱਕ ਰਾਜਾ ਵੜਿੰਗ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ਹੈ, ਕਿਉਂਕਿ ਹੂੰ, ਬੂਟਾ ਸਿੰਘ ਦੇ ਬੇਟੇ ਨੇ ਐਸਸੀ ਸਰਟੀਫਿਕੇਟ ਵੀ ਦੇ ਦਿੱਤਾ ਤੇ ਉਹਨੇ ਕੇਸ ਵੀ ਫਾਈਲ ਕੀਤਾ ਹੈ। ਤੇ ਇਹਦੇ ਚ ਡੀਐਸਪੀ ਨੇ ਇਹ ਕਿਹਾ ਕਿ ਅਸੀਂ ਵੀਡੀਓ ਦੀ ਵੜਿੰਗ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਾ ਰਹੇ ਹਾਂ, ਹਫਤਾ 10 ਦਿਨ ਲੱਗ ਜਾਣਗੇ ਤੇ ਉਹ ਕਿਤੇ ਨਹੀਂ ਭੱਜ ਕੇ ਚੱਲਿਆ, ਅਸੀਂ ਉਹਨੂੰ ਫੜ ਲਿਆਂਗੇ, ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਤੇ ਉਹਦੇ ਚ ਇਹ ਹੀ ਹੈ ਕਿ ਮੈਨੂੰ ਲੱਗਦਾ ਗ੍ਰਿਫਤਾਰੀ ਤਾਂ ਰਾਜਾ ਵੜਿੰਗ ਦੀ ਹੋਊਗੀ, ਕਿਉਂਕਿ ਉਹਨੇ ਬਹੁਤ ਭੱਦਾ ਕਮੈਂਟ ਬੂਟਾ ਸਿੰਘ ਤੇ ਕੀਤਾ ਸੀਗਾ, ਤੇ ਕਾਸਟਿਸਟ ਕਮੈਂਟ ਵੀ ਸੀਗਾ ਤੇ ਰੇਸਿਸਟ ਕਮੈਂਟ ਵੀ ਸੀਗਾ। ਹੂੰ, ਜੀ, ਜੀ। ਉਧਰ ਕਾਂਗਰਸ ਦੀ ਹੀ ਗੱਲ ਕਰ ਲੈਂਦੇ ਆ। ਪੰਜਾਬ ਕਾਂਗਰਸ ਨੂੰ 27 ਨਵੇਂ ਜ਼ਿਲ੍ਹਾ ਪ੍ਰਧਾਨ ਮਿਲੇ ਨੇ, ਸਾਰੇ ਜ਼ਿਲ੍ਹਾ ਪ੍ਰਧਾਨ ਬਦਲੇ ਗਏ। ਨਹੀਂ, ਸਾਰੇ ਤਾਂ ਨਹੀਂ ਬਦਲੇ ਗਏ, ਪਰ ਮਤਲਬ ਕਈ ਸਾਰੇ ਹੂੰ, ਰਿਪੀਟ ਵੀ ਕੀਤੇ ਹੈਗੇ ਆ, ਨਵੇਂ ਪ੍ਰਧਾਨ ਵੀ ਲਾਏ ਆ। 27 ਜਿਹੜੇ ਰੂਰਲ ਅਰਬਨ ਮਿਲਾ ਕੇ 27 ਜਿਹੜੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਕਾਂਗਰਸ ਨੇ ਜਾਰੀ ਕੀਤੀ ਹੈ। ਉਹਦਾ ਮਜ਼ਾਕ ਵੀ ਉੱਡ ਰਿਹਾ ਹੈਗਾ, ਕਿਉਂਕਿ ਕਈ ਥਾਵਾਂ ਤੇ ਬਹੁਤ ਆਪਾਂ ਕਹਿ ਲਈਏ ਕਿ ਅਜੀਬ ਕਿਸਮ ਦੇ ਨਾਂ ਵੀ ਦੇਖਣ ਨੂੰ ਮਿਲੇ ਹੈਗੇ, ਜਿਨ੍ਹਾਂ ਦਾ ਉਹਨਾਂ ਵਰਕ ਵੀ ਨਹੀਂ ਹੈ। ਤੇ ਲੋਕ ਇਹ ਵੀ ਮਜ਼ਾਕ ਉਡਾ ਰਹੇ ਨੇ ਕਿ ਕਾਂਗਰਸ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਉਹਦੇ ਧੜੇਬੰਦੀ ਹੈਗੀ, ਧੜੇਬਾਜ਼ੀ ਹੈ, ਉਹ ਸਾਹਮਣੇ ਆ ਰਿਹਾ। ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਜਿਹੜੇ ਆਪਸ ਚ ਜਿਹੜੇ ਇਹਨਾਂ ਦੀ ਗੁੱਟਬਾਜ਼ੀ ਹੈ, ਉਹਦਾ ਅਸਰ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੈਗਾ। ਤੇ ਕਾਂਗਰਸ ਨੇ ਕੋਈ ਬਹੁਤ ਵਧੀਆ ਜ਼ਿਲ੍ਹਾ ਪ੍ਰਧਾਨ ਨਹੀਂ ਲਾਏ ਹੈਗੇ, ਲਗਭਗ ਜ਼ਿਲ੍ਹਿਆਂ ਦੇ ਵਿੱਚ ਘਟੀਆ ਮਤਲਬ ਅਜੀਬ ਕਿਸਮ ਦੇ ਲੋਕਾਂ ਦੇ ਸਾਹਮਣੇ ਦੇਖਣ ਨੂੰ ਮਿਲੇ ਨੇ। ਹੂੰ, ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਪਾਸਟਰ ਬਜਿੰਦਰ ਕੇਸ ਦੀ ਜਿਹੜੀ ਪੀੜਿਤਾ ਸੀ, ਉਸ ਦਾ ਪਤੀ ਵੀ ਬਰੀ ਹੋ ਗਿਆ ਜੀ। ਇੱਕ ਰੇਪ ਕੇਸ ਦੇ ਵਿੱਚ ਕਹਿੰਦੇ ਫਸਾਇਆ ਗਿਆ ਸੀ। ਹਾਂਜੀ, ਉਹ ਜਦੋਂ ਸਰਵਾਈਵਰ ਸੀ, ਪੀੜਿਤਾ ਸੀ, ਉਹਦਾ ਜਿਹੜਾ ਹਸਬੈਂਡ ਸੀ ਸਰਬਜੀਤ ਰੋਕੀ, ਜਦੋਂ ਉਹ ਕੇਸ ਕਰ ਰਹੇ ਸੀਗੇ ਪਾਸਟਰ ਬਜਿੰਦਰ ਦੇ ਉਲਟ, ਉਦੋਂ ਹੀ ਉਹਨੂੰ ਕੇਸ ਤੇ ਫਸਾ ਲਿਆ ਸੀਗਾ। ਤੇ ਲੇਕਿਨ ਇਸ ਮਾਮਲੇ ਤੇ ਇਹੀ ਹੋਇਆ ਕਿ ਉਹਦੇ ਜਿਹੜੇ ਪਤਨੀ ਸੀਗੇ ਸਰਬਜੀਤ ਰੋਕੀ ਦੇ, ਉਹਨਾਂ ਨੇ ਇੱਕ ਤਾਂ ਕੇਸ ਜਿੱਤਿਆ ਤੇ ਪਾਸਟਰ ਬਜਿੰਦਰ ਨੂੰ ਜੇਲ੍ਹ ਭਜਵਾਇਆ। ਤੇ ਬਾਅਦ ਚ ਹੁਣ ਉਹ ਜਿਹੜਾ ਕੇਸ ਹੈ ਉਹਦੇ ਚ ਉਹ ਵੀ ਝੂਠਾ ਸਾਬਿਤ ਹੋਇਆ ਜੀ, ਕੋਈ ਉਸ ਕਿਸਮ ਦਾ ਨਹੀਂ ਸੀ। ਪਾਸਟਰ ਬਜਿੰਦਰ ਨੇ ਬੇਸਿਕਲੀ ਕ੍ਰੋਸ ਕੇਸ ਕਰਨ ਵਾਸਤੇ ਇਹ ਸਾਰਾ ષਡਯੰਤਰ ਰਚਿਆ ਸੀਗਾ। ਤੇ ਉਹਦੇ ਚ ਜਿਹੜਾ ਸਰਬਜੀਤ ਰੋਕੀ ਹੈ, ਉਹਨੂੰ ਅੱਜ ਮਤਲਬ ਬਰੀ ਕਰਤਾ ਕੋਰਟ ਨੇ। ਤੇ ਉਹ 3 ਸਾਲ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹ ਹੁਣ ਮਤਲਬ ਆਪਣੀ ਜ਼ਿੰਦਗੀ ਜੀ ਸਕਦੇ ਹੈਗੇ ਆ। ਤੇ ਹੂੰ, ਇੱਕ ਦਾਗ ਉਹਨਾਂ ਦੀ ਲਾ ਦਿੱਤਾ ਸੀ ਕ੍ਰੋਸ ਕੇਸ ਦੇ ਚੱਕਰ ਚ। ਉਹਨਾਂ ਨੂੰ ਵੀ ਮਤਲਬ ਉਸ ਪਰਿਵਾਰ ਦੀ ਯਾਰ ਬਹੁਤ ਉਹਨਾਂ ਨੇ ਸੰਘਰਸ਼ ਕੀਤਾ ਹੈਗਾ। ਤੇ ਕਿਸ ਕਿਸਮ ਦਾ ਬੰਦਾ ਜਿਹੜਾ ਝੂਠ ਦੇ ਸਿਰ ਤੇ ਮਤਲਬ ਧਰਮ ਪਰਿਵਰਤਨ ਵੀ ਕਰਾ ਰਿਹਾ ਸੀ, ਮਹਿਲਾਵਾਂ ਦਾ ਯੋਨ ਸ਼ੋਸ਼ਣ ਵੀ ਕਰ ਰਿਹਾ ਸੀ, ਦੁਸ਼ਕਰਮ ਕਰ ਰਿਹਾ ਸੀਗਾ, ਉਹਦਾ ਇਲਾਜ ਹੋਣਾ ਜ਼ਰੂਰੀ ਸੀ। ਤੇ ਇਸ ਪਰਿਵਾਰ ਨੇ ਲੜਾਈ ਲੜ ਕੇ ਉਸ ਨੂੰ ਜੇਲ੍ਹ ਪਹੁੰਚਾਇਆ ਹੈਗਾ। ਜੀ। ਅਗਲੀ ਜੇਕਰ ਗੱਲ ਕਰੀਏ ਤਾਂ ਪੰਜਾਬ ਪੁਲਿਸ ਨੇ ਜਗਾੜੂ ਰੇਹੜੀਆਂ ਤੇ ਉੱਤੇ ਸ਼ਿਕੰਜਾ ਕੱਸਦਿਆਂ ਹੋਇਆਂ ਜਗਾੜੂ ਰੇਹੜਿਆਂ ਦੇ 15,000 ਆਨਲਾਈਨ ਚਲਾਨ ਕੱਟੇ ਨੇ ਜੀ। ਇਹ ਜੇਕਰ ਮੈਂ ਇਹਨੂੰ ਪਿਛਲੀ ਥੋੜੇ ਦਿਨ ਪਹਿਲਾਂ ਦੀ ਖਬਰ ਨਾਲ ਜੋੜਾ ਤਾਂ ਸ਼ਾਇਦ ਅਦਾਲਤ ਤੋਂ ਝਾੜ ਤੇ ਜੁਰਮਾਨਾ ਲੱਗਾ ਸੀ ਡੀਜੀਪੀ ਪੰਜਾਬ ਨੂੰ ਮੋਡੀਫਾਈਡ ਵਾਹਨਾਂ ਨੂੰ ਲੈ ਕੇ। ਇਹ ਉਹਦੇ ਨਾਲ ਇਹਦੇ ਤਾਰ ਜੁੜਦੇ ਨੇ ਜੀ। ਦੇਖੋ, ਪੀਟਰ ਰੇਡਿਆਂ ਨੂੰ ਲੈ ਕੇ ਖਾਸੀ ਡਿਬੇਟ ਰਹੀ ਹੈ। ਹੂੰ, ਆਪਾਂ ਨੂੰ ਪਤਾ ਹੈ ਕਿ ਪੀਟਰ ਰੇਡਿਆਂ ਨੂੰ ਕੌਣ ਵਰਤੇ ਹੈਗਾ, ਗਰੀਬ ਲੋਕ ਵਰਤੇ ਹੈਗੇ। ਉਹਦੇ ਚ ਡੀਨੋਟੀਫਾਈਡ ਟ੍ਰਾਈਬਸ ਜ਼ਿਆਦਾ ਵਰਤਦੀਆਂ ਨੇ, ਜਿਹੜੇ ਕਿ ਘੁੰਮਣ ਤੋਂ ਪ੍ਰਵਰਤੀ ਦੀਆਂ ਨੇ, ਹਾਂ। ਤੇ ਜਿਨ੍ਹਾਂ ਦਾ ਕੰਮ ਲੋ ਕਬਾੜ ਦਾ ਵੀ ਹੁੰਦਾ ਹੈ, ਜਾਂ ਫਿਰ ਗਾਰਬੇਜ ਇਕੱਠੇ ਕਰਨ ਦਾ ਵੀ ਹੁੰਦਾ। ਕਈ ਸਾਰੇ ਪੀਟਰ ਰੇਡੇ ਆਪਾਂ ਨੂੰ ਪਤਾ ਹੈ ਕਿ ਪੀਟਰ ਇੰਜਨਾਂ ਤੋਂ ਬਣੇ ਹੁੰਦੇ ਹੈਗੇ, ਜਿਨ੍ਹਾਂ ਜੁਗਾੜ ਕਿਹਾ ਜਾਂਦਾ ਹੈਗਾ।
ਕਈ ਸਾਰੇ ਪੀਟਰ ਰੇਡ ਆਪਾਂ ਨੂੰ ਇਹ ਵੀ ਪਤਾ ਹੈ ਕਿ ਮੋਟਰਸਾਈਕਲਾਂ ਦੇ ਅਗਲੇ ਇੰਜਣ ਤੋਂ ਚੈਸੀ ਤੋਂ ਬਣੇ ਹੁੰਦੇ, ਜਿਵੇਂ ਇਹ TVS ਵਿਕਟਰ ਵਗੈਰਾ ਇਸ ਕਿਸਮ ਦੀਆਂ ਮੋਟਰਸਾਈਕਲਾਂ ਆਉਂਦੀਆਂ ਹੁੰਦੀਆਂ ਸੀ, ਕਵਾਸਕੀ ਬੌਕਸਰ ਇਸ ਕਿਸਮ ਦੀਆਂ, ਉਹਨਾਂ ਨੂੰ ਅੱਗਿਓਂ ਕੱਟ ਕੇ ਪਿੱਛੇ ਤਿਪਈਆ ਜਿਹੜਾ ਪੀਟਰ ਰੇਡ ਆ ਉਹ ਬਣਾ ਦਿੱਤਾ ਜਾਂਦਾ, 3 ਪਹੀਏ ਵਾਲਾ। ਤੇ ਉਹ ਉਸ ਕਿਸਮ ਦੇ ਪੀਟਰ ਰੇਡ ਹੁੰਦੇ, ਗਰੀਬ ਜਨਤਾ ਉਹਨਾਂ ਦਾ ਇਸਤੇਮਾਲ ਕਰਦੀ ਹੈ, ਕਿ ਜਿਹੜੇ ਕਿ ਮਸਾਂ ਦਿਨ ਦੇ 300-400 ਰੁਪਏ ਦੀ ਦਿਹਾੜੀ ਕਮਾ ਪਾਉਂਦੇ ਨੇ, ਤੇ ਉਹਨਾਂ ਦੇ 15-15 ਹਜ਼ਾਰ ਦੇ ਚਲਾਨ ਕੱਟ ਰਹੀ ਹੈ ਪੰਜਾਬ ਪੁਲਿਸ। ਤਾਂ ਮੈਨੂੰ ਤਾਂ ਲੱਗਦਾ ਕਿ ਇਹ ਗਲਤ ਹੈ। ਉਹਨਾਂ ਕੋਲ ਤਾਂ ਨਾ ਕੋਈ ਘਰ ਹੁੰਦਾ, ਨਾ ਕੋਈ ਕਾਗਜ਼, ਨਾ ਕੁਛ ਹੋਰ। ਵਿਚਾਰੇ ਆਪਣੀ ਇੱਕ ਟਾਈਮ ਦੀ ਰੋਟੀ ਵਾਸਤੇ, 2 ਟਾਈਮ ਦੀ ਰੋਟੀ ਵਾਸਤੇ ਉਹ ਲੜਾਈ ਲੜ ਰਹੇ ਹੁੰਦੇ, ਉਹਨਾਂ ਦੇ ਤੁਸੀਂ 15-15 ਹਜ਼ਾਰ ਦੇ ਚਲਾਨ ਕੱਟ ਕੇ ਕੀ ਕਰੋਗੇ? ਗਲਤ ਹੈ ਜੀ। ਬਾਕੀ ਆਪਾਂ ਦੇਖਦੇ ਹਾਂ ਕਿ ਜਿਹੜੇ ਅਮੀਰ ਕਾਕੇ ਨੇ ਉਹ ਤਾਂ ਹੀ 20-20 ਇੰਚ ਦੇ ਟਾਇਰ ਪਵਾ ਕੇ ਔਰ ਮੋਡੀਫਾਈ ਕਰਾ ਕੇ ਘੁੰਮਦੇ ਫਿਰਦੇ ਰਹਿੰਦੇ ਆ, ਤੇ ਮਾਰ ਜਦੋਂ ਪੈਂਦੀ ਹੈ ਮੋਡੀਫਿਕੇਸ਼ਨ ਦੇ ਨਾਂ ਤੇ, ਤਾਂ ਫਿਰ ਉਹ ਪੀਟਰ ਰੇਡ ਵਾਲੇ ਗਰੀਬਾਂ ਤੇ ਪੈਂਦੀ ਹੈ। ਗਲਤ ਹੈ ਮੈਨੂੰ ਲੱਗਦਾ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।